ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ। ਆਪਾਂ ਅਕਸਰ ਹੀ ਇਹ ਚੀਜ਼ ਅਖਾਣ ਵਰਤਦੇ ਹਾਂ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪੰਜਾਬ ਦੇ ਲਈ ਇੱਕ ਖਤਰੇ ਦੀ ਘੰਟੀ ਹੋਰ ਵੱਜ ਗਈ ਹੈ ਜੀ। ਕਿਹੜੀ ਹੈ ਇਹ ਖਤਰੇ ਦੀ ਘੰਟੀ? ਦੇਖੋ, ਗੱਲ ਕੀ ਹੈ ਕਿ ਜਦੋਂ ਖਤਰੇ ਦੀਆਂ ਘੰਟੀਆਂ ਵੱਜਣੀਆਂ ਸਟਾਰਟ ਹੋ ਜਾਂਦੀਆਂ ਨੇ ਨਾ, ਜੀ ਜੀ। ਤਾਂ ਲੋਕ ਕਈ ਵਾਰ ਕੀ ਹੁੰਦਾ ਕਿ ਇੰਨੀ ਗੂੜੀ ਨੀਂਦ 'ਚ ਸੁੱਤੇ ਹੁੰਦੇ ਆ, ਹੂੰ। ਤਾਂ ਜਦ ਨੂੰ ਉੱਠਦੇ ਨੇ ਤਾਂ ਉਦੋਂ ਨੂੰ ਘੰਟਾ ਹੀ ਵੱਜ ਚੁੱਕਾ ਹੁੰਦਾ ਹੈ, ਜੀ। ਤਾਂ ਉਦੋਂ ਨੂੰ ਕੰਮ ਖਰਾਬ ਹੋ ਜਾਂਦਾ। ਤਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਕੁਛ ਨਹੀਂ ਹੈਗਾ ਇਹਨਾਂ ਚੀਜ਼ਾਂ ਦੇ ਨਾਲ। ਇਹ ਅਸੀਂ ਤੁਸੀਂ ਜਿੰਨੀਆਂ ਮਰਜ਼ੀ ਖਬਰਾਂ ਕੀਤੀ ਜਾਈਏ, ਪੰਜਾਬ ਦੇ ਲੋਕਾਂ ਨੂੰ ਇਹਨਾਂ ਚੀਜ਼ਾਂ ਨਾਲ ਕੁਛ ਨਹੀਂ ਹੈਗਾ। ਇੱਥੇ ਤੁਹਾਨੂੰ ਪਤਾ ਜਿਸ ਤਰ੍ਹਾਂ ਦਾ ਰੰਗ ਚੜਿਆ ਪਿਆ, ਜੀ ਜੀ। ਇੱਥੇ ਤਾਂ ਉਹ ਜਿਹੜਾ ਉਹ ਹੈਗਾ ਫਿਰਕੂ ਰੰਗ, ਉਹ ਜ਼ਿਆਦਾ ਗੂੜਾ ਹੈ ਮੁਕਾਬਲਤਨ ਇਹਨਾਂ ਚੀਜ਼ਾਂ ਦੇ। ਅੱਜ ਆਰਬੀਆਈ ਦੀ ਜਿਹੜੀ ਰਿਪੋਰਟ ਹੈ ਉਹਨੇ ਸਾਰਾ ਕੁਝ ਸਾਫ਼ ਕਰਕੇ ਰੱਖ ਦਿੱਤਾ ਕਿ ਪੰਜਾਬ ਜਾ ਕਿੱਧਰ ਨੂੰ ਰਿਹਾ ਹੈ। तो आरबीआई ਦੀ ਰਿਪੋਰਟ ਦੇ ਵਿੱਚ यूपी ਨੰਬਰ 1 ਆ ਪੈਦਾਵਾਰ ਦੇ ਹਿਸਾਬ ਨਾਲ, ਫਸਲੀ ਪੈਦਾਵਾਰ ਦੇ। ਤੁਸੀਂ ਸੋਚ ਸਕਦੇ ਹੋ ਕਿ यूपी ਇੰਡੀਆ 'ਚੋਂ ਨੰਬਰ 1 ਹੋ ਜਾਏਗਾ ਕਦੇ? ਜੀ। ਕਣਕ ਜਾਂ ਝੋਨੇ ਦੇ ਉਤਪਾਦਨ 'ਚੋਂ ਹੋ ਗਿਆ ਜੀ, ਉਹ ਹੋ ਚੁੱਕਾ ਹੈ। ਤਾਂ ਅੰਕੜਾ ਹੈ ਕਿ ਉਹਨਾਂ ਨੇ 5 ਕਰੋੜ 80 ਲੱਖ ਟਨ ਜਿਹੜਾ ਹੈ ਉਹ ਉਤਪਾਦਨ ਕੀਤਾ ਹੈ ਪਿਛਲੇ ਸਾਲ 21 'ਚ। ਜੀ। ਮੱਧ ਪ੍ਰਦੇਸ਼ 3.28 ਕਰੋੜ ਦੇ ਨਾਲ ਦੂਸਰੇ ਨੰਬਰ ਤੇ ਅਸੀਂ ਤੀਸਰੇ ਨੰਬਰ ਤੇ ਚਲੇ ਗਏ ਹਾਂ। ਜਿਹੜੇ ਕਹਿੰਦੇ ਨੇ ਆ ਕਿ ਅਸੀਂ ਜੀ ਅੰਨ ਭੰਡਾਰ ਭਰਦੇ ਹਾਂ, ਤਾਂ ਹੁਣ ਅੰਨ ਭੰਡਾਰ ਭਰਨ ਵਾਲੇ ਦੂਸਰੇ ਆ ਗਏ ਨੇ ਵਿੱਚ। ਜੀ ਬਿਲਕੁਲ। ਤਾਂ ਸਾਡੀ ਜਿਹੜੀ ਖੇਤੀਬਾੜੀ ਜਿੱਦਾਂ ਕਹ ਲਓ ਕਿ ਮੇਨ ਜਿਹੜੀ ਕੰਟਰੀਬਿਊਟਰ ਹੈ GDP ਦੀ, ਤਾਂ ਉਹਦੇ ਵਿੱਚ ਹੁਣ ਜੇ ਸਾਡੀ ਇਸ ਤਰ੍ਹਾਂ ਗਰੋਥ ਘਟੇਗੀ ਤਾਂ ਫਿਰ ਬਹੁਤ ਮੁਸ਼ਕਲ ਹੋ ਜਾਏਗੀ। ਵੈਸੇ ਉਹ ਘਟਣੀ ਸੀਗੀ, ਅਸੀਂ ਤੇ ਕਹਿੰਦੇ ਸਾਂ ਜਦੋਂ ਵੀ ਚਰਚਾ ਕੀਤੀ ਕਿਸਾਨੀ ਅੰਦੋਲਨ ਦੇ ਦਰਮਿਆਨ ਕਿ ਬਈ ਜੋ ਉਤਪਾਦਨ ਸ਼ਕਤੀ ਸਾਡੀ ਸੀ ਅਸੀਂ ਉਹ ਵਰਤ ਲਈ ਆ। ਹੁਣ ਤੇ ਨਾ ਜ਼ਮੀਨ 'ਚ ਸੱਤ ਰਹਿ ਗਿਆ ਤੇ ਨਾ ਹੁਣ ਸਾਡੇ ਇੰਨੇ ਮਤਲਬ ਕਿ ਕੋਈ ਵਸੀਲੇ ਆ ਕਿ ਹੁਣ ਜਿਹੜੀ DAP ਹੈ ਤੁਸੀਂ 10-10 ਗੱਟੇ ਪਾ ਲੋਗੇ, यूरिया 20 गट्टे पालोगे किले की। ऐसा नहीं होना, ऐसा नहीं होएगा। तो बहरहाल ये वड्डी रिपोर्ट है अज दी जिहदे विच चौथे नंबर ते हरियाणा भी खलोता है। तो उन्हां दा भी उत्पादन जिहड़ा है वो 1.83 करोड़ टन आ। ਤਾਂ ਤੁਸੀਂ ਹਿਸਾਬ ਲਾ ਲਓ ਕਿ यूपी ਕਿੱਥੇ ਚਲੇ ਗਿਆ। ਮੱਧ ਪ੍ਰਦੇਸ਼ ਜਿਨੇ 3 ਕੁ ਸਾਲ ਪਹਿਲਾਂ ਵੀ 4 ਕੁ ਸਾਲ ਪਹਿਲਾਂ ਵੀ ਇੱਕ ਵਾਰੀ ਕਣਕ ਉਤਪਾਦਨ 'ਚ ਪੰਜਾਬ ਨੂੰ ਕੱਟਿਆ ਸੀ, ਪਰ ਪੰਜਾਬ ਨੇ ਅਗਲੇ ਸਾਲ ਪਿਛਾੜ ਦਿੱਤਾ ਸੀਗਾ। ਪਰ ਹੁਣ ਸਥਿਤੀਆਂ ਜਿਹੜੀਆਂ ਉਹ ਲਗਾਤਾਰ ਬਦਲ ਰਹੀਆਂ ਨੇ। ਇੱਕ ਤੇ ਹੈ ਕਿ ਕਲਾਈਮੇਟ ਚੇਂਜ ਦਾ ਪੰਜਾਬ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਵਾ ਜੀ। ਦੂਸਰਾ, ਫਸਲਾਂ ਨੂੰ ਬਿਮਾਰੀਆਂ ਬੜੀਆਂ ਪੈ ਰਹੀਆਂ ਨੇ ਕਿਉਂਕਿ ਅਸੀਂ ਛਿੜਕ ਕੇ ਕੀਟਨਾਸ਼ਕ, ਹੁਣ ਤੁਹਾਨੂੰ ਪਤਾ ਉਹ ਜਿਹੜੀ ਉਹਦੀ ਸਮਰੱਥਾ ਹੁੰਦੀ ਹੈ ਜ਼ਹਿਰ ਦੀ, ਉਹ ਵੀ ਵਧਾ ਦਿੱਤੀ ਹੈ। ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਤਾਂ ਇਹ ਤਾਂ ਹੁਣ ਕਈ ਪੱਖ ਦੀ ਕਹਾਣੀ ਹੈ। ਤਾਂ ਖੈਰ ਇੱਥੋਂ ਤੱਕ ਕਿ ਜਿਹੜੀ ਸਾਡੀ ਡੇਲੀ ਦੀ ਮਜ਼ਦੂਰੀ ਆ, ਐਵਰੇਜ ਮਜ਼ਦੂਰੀ ਆ, ਉਹ ਸਾਡੀ ਜੇ ਤੁਸੀਂ ਦੇਖੋਗੇ ਹਰਿਆਣੇ ਦੇ ਮੁਕਾਬਲੇ ਤਕਰੀਬਨ ਲਾ ਲਓ ਕਿ 35 ਰੁਪਏ ਘੱਟ ਆ ਐਵਰੇਜ ਮਜ਼ਦੂਰੀ ਦੀ। ਹਰਿਆਣਾ ਸਾਡੇ ਤੋਂ ਤਕਰੀਬਨ 35 ਰੁਪਏ ਅੱਗੇ ਹੈ, ਸਾਡਾ 386 ਤੇ ਉਹਨਾਂ ਦਾ 421 ਰੁਪਏ ਔਸਤ ਬਣਦਾ ਹੈ। ਜਦਕਿ ਜੇ ਅਸੀਂ ਦੇਖੀਏ ਕੇਰਲ ਦਾ 838 ਰੁਪਏ ਬਣ ਰਿਹਾ ਹੈ। ਠੀਕ ਹੈ, ਮਤਲਬ ਕਿ ਅਸੀਂ ਕਿੱਥੇ ਕੇਰਲ ਤੋਂ 500 ਰੁਪਏ ਥੱਲੇ ਆ ਐਵਰੇਜ ਦਿਹਾੜੀ ਇੱਕ ਮਜ਼ਦੂਰ ਦੇ ਲਿਹਾਜ਼ ਨਾਲ ਦੇਖੋਗੇ। ਦੇਣਦਾਰੀ ਦੇ ਮਾਮਲੇ 'ਚ ਅਸੀਂ ਟੌਪਰ ਆ। ਦੇਣਦਾਰੀ ਦੇ ਮਾਮਲੇ ਦੇ ਵਿੱਚ ਅਸੀਂ ਟੌਪਰ ਆ। ਬੇਸ਼ੱਕ यूपी ਨੇ 6.5 ਲੱਖ ਕਰੋੜ ਦਾ ਕਰਜ਼ਾ ਦੇਣਾ, ਮਹਾਰਾਸ਼ਟਰ ਨੇ 6 ਲੱਖ ਕਰੋੜ ਦਾ, ਪਰ ਕਿਉਂਕਿ ਸਾਡੀ GDP ਬੜੀ ਛੋਟੀ ਆ, ਉਹਨਾਂ ਦੀਆਂ GDP ਬਹੁਤ ਵੱਡੀਆਂ ਨੇ। ਮਹਾਰਾਸ਼ਟਰ ਦੀ GDP ਤੇ ਕਿਸੇ ਚੰਗੇ ਦੇਸ਼ ਦੀ ਆ, ਤਾਂ ਉਹਦੇ ਮੁਕਾਬਲੇ ਸਾਡੀ GDP ਦਾ ਅੱਧਾ ਤਕਰੀਬਨ ਲਾ ਲਓ ਕਿ 3 ਲੱਖ ਕਰੋੜ ਰੁਪਇਆ ਦੇਣਦਾਰੀ ਵਾਲਾ ਹੈ। ਸੋ ਇਸ ਕਰਕੇ ਅਸੀਂ ਮਾਂਝੇ ਪਏ ਆ। ਸਾਡੀ ਕੋਈ ਹੁਣ ਸੁੱਧ ਲੈਣ ਵਾਲਾ ਨਹੀਂ ਹੈ, ਕੋਈ ਬਾਂਹ ਫੜਨ ਵਾਲਾ ਨਹੀਂ ਹੈ, ਕਿਉਂਕਿ ਆ ਨਵੇਂ ਆਏ ਨੇ ਤੇ ਇਹ ਚੇਪੀ ਜਾਂਦੇ ਆ, ਕਰ ਦਿਆਂਗੇ ਉਹ ਕਰ ਦਿਆਂਗੇ। OPS ਵੀ ਲੈ ਆਂਦਾ, 600 ਯੂਨਿਟ ਵਾਲਾ ਵੀ ਲੈ ਆਂਦਾ, ਸਾਰਾ ਫੰਡਾ ਉਹ ਲਾਗੂ ਕਿਵੇਂ ਕਰਨਾ ਜੀ, ਪੈਸੇ ਕਿੱਥੋਂ ਲਿਆਉਣੇ ਆ। ਇਸ ਕਰਕੇ ਬਹੁਤ ਬੁਰੀ ਹਾਲਤ ਹੈ। RBI ਦੀ ਜਿਹੜੀ ਰਿਪੋਰਟ ਆ
ਇਹਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਡੇ ਵਾਸਤੇ ਸੰਕੇਤ ਹੈ ਕਿ ਆਉਣ ਵਾਲੇ ਸਮੇਂ 'ਚ ਸਾਡਾ ਖੇਤੀ ਸੈਕਟਰ 'ਚ ਉਤਪਾਦਨ ਡਿੱਗ ਸਕਦਾ, ਹੋਰ ਡਿੱਗ ਸਕਦਾ, ਕਿਉਂਕਿ ਇਹਦੇ ਨਾਲ ਕੀ ਹੈ ਕਿ ਜਿਸ ਸੈਕਟਰ ਦੇ ਵਿੱਚ ਤੁਹਾਡਾ GDP ਦਾ ਕੰਟਰੀਬਿਊਸ਼ਨ ਜਿਹੜਾ 25% ਹੋਵੇ, ਪਰ ਉਹਦੇ ਵਿੱਚ ਤੁਹਾਡਾ ਆਵਾਮ ਬਹੁਤ ਜ਼ਿਆਦਾ ਲਗਾ ਹੋਵੇ, ਉਹਦਾ ਰੁਜ਼ਗਾਰ ਹੋਵੇ, ਤਾਂ ਜੇ ਉਹਦਾ ਉਤਪਾਦਨ ਘਟੇਗਾ ਤਾਂ ਤੁਸੀਂ ਸਮਝ ਲਓ ਕਿ ਉਹ ਅਸਰ ਕਿੱਡਾ ਵੱਡਾ ਪਏਗਾ। ਸੋ ਇਸੇ ਕਰਕੇ ਕਹਿੰਦੇ ਆ ਨਾ ਕਿ ਤੁਹਾਡੀ ਖੇਤੀ ਬਹੁਤ ਵੱਡੀ ਹੋਣੀ ਚਾਹੀਦੀ ਆ, ਪਰ ਖੇਤੀ ਦੇ ਵਿੱਚ ਵਸੋਂ ਛੋਟੀ ਹੋਣੀ ਚਾਹੀਦੀ ਆ। ਤੁਹਾਡੀ ਖੇਤੀ ਵੱਡੀ ਹੋਣੀ ਚਾਹੀਦੀ ਆ, ਪਰ ਖੇਤੀ 'ਚ ਵਸੋਂ ਛੋਟੀ ਹੋਣੀ ਚਾਹੀਦੀ ਆ। ਜ਼ਿਆਦਾਤਰ ਤੁਹਾਡੀ ਵਸੋਂ ਇੰਡਸਟਰੀ 'ਚ ਆ ਜਾਵੇ ਤਾਂ ਬਿਹਤਰ ਆ, ਇੰਡਸਟਰੀ ਉਦਯੋਗਿਕ ਸੈਕਟਰ 'ਚ। ਤਾਂ ਇਹ ਸਾਡੇ ਲਈ ਸੋਚਣ ਵਿਚਾਰਨ ਦਾ ਵਿਸ਼ਾ ਹੈ ਕਿ ਸਾਡਾ ਕੈਪੀਟਲ ਐਕਸਪੈਂਡੀਚਰ ਮਹਿਜ਼ 10,000 ਕਰੋੜ ਰਹਿ ਗਿਆ, ਮਹਿਜ਼ 10,000। ਉਹ ਹੁੰਦਾ ਪੂੰਜੀਗਤ ਖਰਚਾ ਜਿਹੜਾ ਸਰਕਾਰਾਂ ਨੇ ਆਪਣੇ ਕੋਲੋਂ ਕਰਨਾ ਹੁੰਦਾ। ਸੜਕ ਬਣਾ ਦਿੱਤੀ, ਪੁਲ ਬਣਾ ਦਿੱਤਾ, ਸਕੂਲ ਬਣਾ ਦਿੱਤਾ, ਹਸਪਤਾਲ ਬਣਾ ਦਿੱਤਾ ਕਿ ਬਈ ਉਹ ਰੁਜ਼ਗਾਰ ਨਿਕਲਦਾ ਰਹੇ। ਤਾਂ ਉਹ ਸਾਡਾ 10,000 ਕਰੋੜ ਹੈ, ਤੇ 10,000 ਕਰੋੜ 'ਚ ਮੈਨੂੰ ਲੱਗਦਾ ਕਿ ਸਾਡਾ ਉਹ ਵੀ ਖਰਚ ਨਹੀਂ ਹੋਣਾ। ਸਾਡੀ ਸਰਕਾਰ ਕੋਲ ਇੰਨਾ ਵੀ ਨਹੀਂ ਹੈਗਾ ਡਿਵੈਲਪਮੈਂਟ ਵਾਸਤੇ। ਤਾਂ ਤੁਸੀਂ ਸੋਚ ਸਕਦੇ ਹੋ ਕਿ ਹਾਲਾਤ ਸਾਡੇ ਕਿਸ ਤਰ੍ਹਾਂ ਦੇ ਨੇ। ਬਦਤਰੀਨ ਹਾਲਾਤ ਨੇ ਸਾਡੇ, ਪਰ ਮੈਂ ਜਿਵੇਂ ਕਿਹਾ ਕਿ ਇਹਨਾਂ ਖਬਰਾਂ ਦਾ, ਇਹਨਾਂ ਗੱਲਾਂ ਦਾ ਕਿਸੇ ਤੇ ਕੋਈ ਅਸਰ ਨਹੀਂ। ਅਗਲਾ ਕਹਿੰਦਾ ਤੂੰ ਪਰੇ ਜਾ ਵੱਡਾ ਸਿਆਣਾ, ਇੱਥੇ ਸਾਨੂੰ ਆਪਣਾ ਹਿਸਾਬ ਕਿਤਾਬ ਕਰਨ ਦੇ। ਜੀ ਜੀ, ਬਿਲਕੁਲ।